ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ 'ਤੇ ਨਜ਼ਰ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੀ। ਇਸ ਟਾਈਮ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ ਕਰਦੇ ਨੇ। ਫ੍ਰੀ ਕੋਡ ਦੇ ਲਈ ਜਾਂ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408 272 2500 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਟਾਈਟਲਰ ਵਾਲੇ ਕੇਸ ਦੇ ਵਿੱਚ CBI ਦੇ ਵੱਲੋਂ ਨਵੇਂ ਖੁਲਾਸੇ। ਜੀ ਇਸ ਮਾਮਲੇ ਦੇ ਉੱਤੇ ਜਿਹੜਾ ਇਹ ਐਕਚੁਅਲੀ ਕਲੋਜ਼ਰ ਜਿਹੜਾ ਲਾਇਆ ਜੀ ਅਦਾਲਤ ਦੇ ਵਿੱਚ, ਉਹਦੇ ਤੋਂ ਇਹ ਖੁਲਾਸਾ ਜਿਹੜਾ ਜੀ ਉਹ ਹੋਇਆ। CBI ਨੇ ਇਹ ਜਿਹੜੀ ਅਦਾਲਤ ਹੈ ਦਿੱਲੀ ਦੀ, ਉਹਨੂੰ ਦੱਸਿਆ ਹੈ ਕਿ 1984 ਦੇ ਸਿੱਖ ਕਤਲੇਆਮ ਮਾਮਲੇ ਦੇ ਵਿੱਚ ਕਲੀਨ ਚਿੱਟ ਜਿਹਨੂੰ ਮਿਲ ਚੁੱਕੀ ਹੈ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ, ਉਹਦੇ ਖਿਲਾਫ ਗਵਾਹ ਨੂੰ ਜਿਹੜਾ ਪ੍ਰਭਾਵਿਤ ਕਰਨ ਤੇ ਹਵਾਲੇ ਦੇ ਦੋਸ਼ਾਂ ਸੰਬੰਧੀ ਕੋਈ ਨਵਾਂ ਮਾਮਲਾ ਦਰਜ ਹੀ ਨਹੀਂ ਕੀਤਾ ਜੀ। ਹਾਲਾਂਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਇਹ ਦਰਜ ਕੀਤਾ ਗਿਆ। ਔਰ ਟਾਈਟਲਰ ਨੇ ਜਿਹੜਾ ਗਵਾਹ ਸੁਰਿੰਦਰ ਸਿੰਘ ਨੂੰ ਪੈਸੇ ਨਾਲ ਪ੍ਰਭਾਵਿਤ ਕੀਤਾ ਤੇ ਹਵਾਲਾ ਕਾਰੋਬਾਰ ਰਾਹੀਂ ਕਥਿਤ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਇਹ ਪੈਸਾ ਬਾਹਰ ਭੇਜਿਆ ਸੀਗਾ ਜੀ। ਔਰ ਇਹ ਮਾਮਲਾ ਪੁਲ ਪੰਗਸ਼ ਦੇ ਗੁਰਦੁਆਰੇ ਨੂੰ ਸਾੜਨ ਦੇ ਨਾਲ ਸੰਬੰਧਿਤ ਹੈ, ਜਿੱਥੇ ਬਾਦਲ ਸਿੰਘ, ਗੁਰਚਰਨ ਸਿੰਘ, ਠਾਕੁਰ ਸਿੰਘ ਜਿਹੜੇ ਉਹ ਮਾਰੇ ਗਏ ਸਨ। ਸੁਰਿੰਦਰ ਸਿੰਘ ਹੈੱਡ ਗ੍ਰੰਥੀ ਨੇ ਪਹਿਲਾਂ ਗਵਾਹੀ ਦਿੱਤੀ ਸੀਗੀ ਕਿ ਗੁਰਦੁਆਰੇ ਦੇ ਉੱਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀਗਾ, ਪਰ ਬਾਅਦ ਦੇ ਵਿੱਚ ਉਹ ਆਪਣੀ ਇਸ ਗਵਾਹੀ ਤੋਂ ਮੁੱਕਰ ਗਿਆ ਸੀਗਾ। ਅਦਾਲਤ ਨੇ CBI ਤੋਂ ਪੁੱਛਿਆ ਸੀਗਾ ਕਿ ਉਹਨੇ ਝੂਠੀ ਗਵਾਹੀ ਦੇ ਵਾਸਤੇ ਧਾਰਾ 193 ਹੈ ਉਹਦੇ ਧਮਕਾਉਣ ਤੇ ਧਾਰਾ 195A ਦੇ ਗਲਤ ਤਰੀਕੇ ਨਾਲ ਪੈਸਾ ਜਿਹੜਾ ਬਾਹਰ ਭੇਜਣ ਦੇ ਤਹਿਤ ਟਾਈਟਲਰ ਦੇ ਵਿਰੁੱਧ ਨਵਾਂ ਮਾਮਲਾ ਦਰਜ ਕੀਤਾ ਜੀ। ਇਹਦੇ ਜਵਾਬ ਦੇ ਵਿੱਚ CBI ਨੇ ਇਹ ਕਿਹਾ ਕਿ ਉਹਨੇ ਕੋਈ ਮਾਮਲਾ ਹੀ ਜਿਹੜਾ ਉਹ ਦਰਜ ਨਹੀਂ ਕੀਤਾ ਜੀ। ਇਹਦੇ ਨਾਲ ਇੱਕ ਜਿਹੜੀ ਗੱਲ ਇਹ ਸਾਹਮਣੇ ਆ ਗਈ ਹੈ ਜੀ, ਮਤਲਬ ਕਿ ਤੁਸੀਂ ਦੇਖੋ ਇਹ ਕਿੰਨਾ ਵੱਡਾ ਝੂਠ ਹੈ ਜੀ। ਪਹਿਲਾਂ ਇਹ ਕਿਹਾ ਗਿਆ ਕਿ ਉਹਨੇ ਮਾਮਲਾ ਜਿਹੜਾ ਦਰਜ ਕਰ ਲਿਆ, ਹੁਣ ਜਦੋਂ ਕਲੋਜ਼ਰ ਰਿਪੋਰਟ ਲਾਈ ਹੈ ਤੇ ਉਹਦੇ ਅਦਾਲਤ ਦੇ ਜਵਾਬ ਦੇ ਵਿੱਚ ਇਹ ਗੱਲ ਆਖੀ ਹੈ ਜੀ ਕਿ ਅਸੀਂ ਮਾਮਲਾ ਹੀ ਦਰਜ ਨਹੀਂ ਸੀ ਕੀਤਾ ਜੀ। ਜੀ ਬਿਲਕੁਲ ਜੀ। ਅੱਖਾਂ ਦੇ ਵਿੱਚ ਮਿੱਟੀ ਪਾਉਣ ਦੇ ਵਿੱਚ ਮਾਹਰ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵਸੁੰਧਰਾ ਰਾਜੇ ਦੇ ਮਾਮਲੇ ਦੇ ਵਿੱਚ, ਭਾਜਪਾ ਉਹਨਾਂ ਦੇ ਹੱਕ ਦੇ ਵਿੱਚ ਡਟੀ। ਜੀ ਇਸ ਐਕਚੁਅਲੀ ਮਾਮਲੇ ਦੇ ਉੱਤੇ ਸ਼ਾਇਦ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਮੈਂ ਪਹਿਲਾਂ ਵੀ ਤੁਹਾਨੂੰ ਇਸ਼ਾਰਾ ਕੀਤਾ ਸੀ ਇੱਕ ਦਿਨ, ਕਿ ਉਹ ਇਹ ਸੋਚਦੀ ਹੈ ਕਿ ਜੇ ਵਸੁੰਧਰਾ ਦਾ ਅਸਤੀਫਾ ਜਿਹੜਾ ਜੀ ਉਹ ਉਹਨਾਂ ਨੇ ਲੈ ਲਿਆ ਜਾਂ ਉਹਨੂੰ ਅਹੁਦੇ ਤੋਂ ਜਿਹੜਾ ਜੀ ਉਹ ਲਾ ਦਿੱਤਾ ਤੇ ਫਿਰ ਇੱਕ ਕਿਸਮ ਦੇ ਨਾਲ ਰਾਹ ਜਿਹੜਾ ਜੀ ਉਹ ਖੁੱਲ੍ਹ ਜਾਊਗਾ। 4 ਚੁਫੇਰੇ ਤੋਂ ਵਿਰੋਧੀ ਧਿਰ ਦੇ ਨਿਸ਼ਾਨੇ ਦੇ ਉੱਤੇ ਆਈ ਜਿਹੜੀ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਹੈ, ਉਹਨੇ ਹਾਲ ਦੀ ਘੜੀ ਜਿਹੜਾ ਜੀ ਉਹ ਵਸੁੰਧਰਾ ਦੇ ਹੱਕ ਦੇ ਵਿੱਚ ਡਟਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਜਿਹੜੀ RSS ਹੈ, ਇਹ ਕਿਹਾ ਜਾ ਰਿਹਾ ਕਿ ਉਹਦੇ ਵੱਲੋਂ ਇਹ ਹਦਾਇਤ ਜਿਹੜੀ ਹੈ ਜੀ ਦਿੱਤੀ ਗਈ ਹੈ ਕਿ ਬਿਹਾਰ ਚੋਣਾਂ ਤੱਕ ਵਸੁੰਧਰਾ ਰਾਜੇ ਨੂੰ ਜਿਹੜੀ ਹੈ ਜੀ ਹਮਾਇਤ ਦਿੱਤੀ ਜਾਵੇ, ਅਜੇ ਉਹਦਾ ਅਸਤੀਫਾ ਜਿਹੜਾ ਜੀ ਉਹ ਨਾ ਲਿਆ ਜਾਵੇ ਜੀ। ਜਿਹੜੀ ਰਾਜਸਥਾਨ ਭਾਜਪਾ ਦੇ ਪ੍ਰਧਾਨ ਨੇ ਅਸ਼ੋਕ ਪਰਮਾਨੀ, ਉਹਨੇ ਵੀ ਇਹ ਗੱਲ ਜਿਹੜੀ ਕਹੀ ਹੈ ਜੀ ਕਿ ਵਸੁੰਧਰਾ ਰਾਜੇ ਦੇ ਖਿਲਾਫ ਬੇਬੁਨਿਆਦ ਦੋਸ਼ ਨੇ ਤੇ ਕਾਂਗਰਸ ਨੇ ਉਹਨਾਂ ਦੀ ਬੇਇੱਜ਼ਤੀ ਕਰਨ ਦੇ ਵਾਸਤੇ ਜਿਹੜੇ ਇਹ ਦੋਸ਼ ਲਾਏ ਨੇ ਤੇ ਲਲਿਤ ਮੋਦੀ ਵਿਚਾਲੇ ਉਹਨਾਂ ਦੇ ਦਹਾਕਿਆਂ ਤੋਂ ਪੁਰਾਣੇ ਜਿਹੜੇ ਸਬੰਧ ਨੇ, ਜਿਨ੍ਹਾਂ ਨੂੰ ਬਿਨਾਂ ਮਤਲਬ ਤੋਂ ਹੁਣ ਜਿਹੜਾ ਜੀ ਉਹ ਉਜਾਗਰ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜਾ ਲਲਿਤ ਮੋਦੀ ਆ ਉਹ ਟਵੀਟ ਕਰਕੇ ਰੋਜ਼ ਕਿਸੇ ਨਾ ਕਿਸੇ ਨਵੇਂ ਬਾਰੇ ਜਿਹੜਾ ਜੀ ਉਹ ਖੁਲਾਸਾ ਕਰੀ ਜਾਂਦਾ। ਹੁਣ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੀ ਪ੍ਰਿਅੰਕਾ ਤੇ ਰਾਬਰਟ ਵਾਡਰਾ ਜਿਹੜਾ ਜੀ ਉਹਨਾਂ ਨੂੰ ਵੀ ਮੈਂ ਮਿਲਿਆ ਸੀਗਾ ਜੀ। ਉਹਨੇ ਕਿਹਾ ਕਿ ਲੰਡਨ ਦੇ ਵਿੱਚ ਇਹ ਮੁਲਾਕਾਤ ਜਿਹੜੀ ਹੋਈ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਹੁਣ ਇਸ ਪਾਸੇ ਵੱਲ ਨੂੰ ਨਿਸ਼ਾਨਾ ਕਰ ਲਿਆ ਕਿ ਦੇਖੋ ਸਾਡਿਆਂ ਦੇ ਤਾਂ ਦੋਸ਼ ਲਾਈ ਜਾਂਦੇ, ਤੁਹਾਡੇ ਵੀ ਤਾਂ ਮਿਲੇ ਨੇ। ਜਦੋਂ ਕਿ ਕਾਂਗਰਸ ਵਾਲੇ ਜਿਹੜੇ ਨੇ ਉਹਨਾਂ ਨੇ ਪ੍ਰਿਅੰਕਾ ਤੇ ਰਾਬਰਟ ਵਾਡਰਾ ਦਾ ਬਚਾਅ ਕਰਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਰੈਸਟੋਰੈਂਟ ਦੇ ਵਿੱਚ
ਆਮੋ ਸਾਹਮਣਾ ਹੋ ਜਾਣਾ ਕਿਸੇ ਦੇ ਨਾਲ, ਇਹਦੇ ਵਿੱਚ ਕੋਈ ਗੁਨਾਹ ਜਿਹੜਾ ਜੀ ਉਹ ਨਹੀਂ ਹੈਗਾ। ਜਿਹੜਾ ਲਲਿਤ ਮੋਦੀ ਹੈ ਜੀ, ਉਸ ਮਾਮਲੇ ਦੇ ਉੱਤੇ ਇਹ ਸਾਰੇ ਹੀ ਉਸ ਹਮਾਮ ਦੇ ਵਿੱਚ ਜਿਹੜਾ ਜੀ ਉਹ ਨੰਗੇ ਨੇ। ਕੋਈ ਜਿਹੜਾ ਜੀ ਕਿਸੇ ਮਾਮਲੇ 'ਚ, ਕੋਈ ਕਿਸੇ ਮਾਮਲੇ 'ਚ 700 ਕਰੋੜੀ ਘੁਟਾਲੇ ਦਾ ਜਿਹੜਾ ਮਾਲਕ ਹੈ ਜੀ, ਉਹ ਐਕਚੁਅਲੀ ਇਸੇ ਚੀਜ਼ ਦੇ ਉੱਤੇ ਤਾਂ ਜਿਹੜੀਆਂ ਉਹ ਫੜਾ ਮਾਰਦਾ ਜੀ। ਉਹ ਫੜਾ ਜਿਹੜੀਆਂ ਇਸ ਕਰਕੇ ਮਾਰਦਾ ਕਿ ਉਹਨੂੰ ਪਤਾ ਹੈ ਉਹਦਾ ਕੁਝ ਵੀ ਨਹੀਂ ਹੋ ਸਕਣਾ ਇਸ ਮਾਮਲੇ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਜਿਨ੍ਹਾਂ ਦੇ ਨਾਲ ਉਹਦੀ ਨੇੜਤਾ ਰਹੀ ਹੈ ਉਹ ਏਡਾ ਕੋਈ ਕੱਚਾ ਕੂਆ ਤਾਂ ਹੈ ਨਹੀਂਗਾ ਜੀ ਕਿ ਉਹਨੇ ਇਹਦੇ ਪ੍ਰੂਫ ਜਿਹੜੇ ਉਹ ਨਾ ਰੱਖੇ ਹੋਣਗੇ। ਇਸੇ ਕਰਕੇ ਇੱਧਰ ਉਹਦੇ ਉੱਤੇ ਕੇਸ ਦਰਜ ਕਰਨ ਦੀਆਂ ਤਿਆਰੀਆਂ ਨਵੇਂ ਜਿਹੜੇ ਉਹ ਤੁਰੀ ਜਾਂਦੀਆਂ ਨੇ। ਪਰ ਦੂਜੇ ਪਾਸੇ ਇਹ ਵੀ ਹੈ ਜੀ ਕਿ ਉਹ ਬੈਠਾ ਇਕੱਲੇ ਇਕੱਲੇ ਬੰਦੇ ਇਹਦੇ ਦੱਸੀ ਜਾਂਦਾ ਕਿ ਆਹ ਵੀ ਮਿਲਿਆ ਸੀ, ਆਹ ਵੀ ਮਿਲਿਆ ਸੀ। ਜੀ 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 ਬਿਲਕੁਲ। ਅਗਲੀ ਜੇ ਆਪਾਂ ਗੱਲ ਕਰਦੇ ਹਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ, ਜਿਹੜਾ ਸਮਾਗਮ ਸੀਗਾ ਹੁਸ਼ਿਆਰਪੁਰ ਦੇ ਵਿੱਚ, ਅਕਾਲੀ ਤੇ ਭਾਜਪਾਈ ਜਿਹੜੇ ਆਪਸ 'ਚ ਜਿਹੜੇ ਆ ਜੀ ਤੱਤੇ ਹੋਏ, ਥੋੜ੍ਹੇ ਇੱਕ ਦੂਜੇ ਨੂੰ ਗੱਲਾਂ ਬਾਤਾਂ ਕੀਤੀਆਂ। ਬਿਲਕੁਲ ਜੀ, ਇਹ ਐਕਚੁਅਲੀ ਕੱਲ੍ਹ ਕਿਉਂਕਿ ਜਿਹੜਾ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਔਰ ਇੱਥੇ ਪੰਜਾਬ ਦੇ ਵਿੱਚ ਹੀ ਥਾਂ ਥਾਂ ਦੇ ਉੱਤੇ ਜਿਹੜੇ ਸੀਗੇ ਸਮਾਗਮ ਰੱਖ ਕੇ ਤੇ ਜਿਹੜੀ ਸਹੁੰ ਸੀ ਉਹ ਚੁਕਾਈ ਗਈ ਮੁਲਾਜ਼ਮਾਂ ਨੂੰ ਜੀ। ਇਹਦੇ ਵਿੱਚ ਜਿਹੜੇ ਆਮ ਲੋਕ ਸੀਗੇ ਉਹਨਾਂ ਦੀ ਸ਼ਮੂਲੀਅਤ ਤਾਂ ਬਹੁਤੀ ਨਹੀਂ ਹੋਈ ਜੀ। ਜਿਹੜੇ ਆਫੀਸਰ ਨੇ ਜੀ IAS IPS ਜਿਹੜੇ, ਉਹ ਵੀ ਇਹਦੇ ਸਮਾਗਮਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਜੀ। ਜਿਹੜੇ ਥੱਲੜੇ ਆਫੀਸਰ ਨੇ ਉਹਨਾਂ ਨੇ ਸ਼ਮੂਲੀਅਤ ਜਿਹੜੀ ਕੀਤੀ। ਜਿਹੜਾ ਮੇਨ ਸਮਾਗਮ ਸੀਗਾ ਪੰਜਾਬ ਲੈਵਲ ਦਾ ਜੀ, ਉਹ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਔਰ ਇੱਥੇ ਸਥਿਤੀ ਜਿਹੜੀ ਸੀ ਉਹ ਅਜੀਬੋ ਗਰੀਬ ਪੈਦਾ ਹੋ ਗਈ। ਜਿਹੜੀ ਸਮਾਗਮ ਦੀ ਪ੍ਰਧਾਨਗੀ ਦੇ ਵਾਸਤੇ ਸੱਦਿਆ ਗਿਆ ਸੀਗਾ ਜੀ, ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੂੰ, ਜਿਹੜਾ ਥਾਵਰ ਚੰਦ ਗਹਿਲੋਤ, ਉਹਨੂੰ ਜਿਹੜਾ ਸੱਦਿਆ ਗਿਆ ਸੀਗਾ ਔਰ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਇਹ ਕਹਿਤਾ ਕਿ ਜਿਹੜਾ ਪੰਜਾਬ ਹੈ ਉਹ ਨਸ਼ੇ ਦੇ ਵਿੱਚ ਇਸ ਵੇਲੇ ਨੰਬਰ 1 ਹੈ ਤੇ ਕੋਈ ਕੰਟਰੋਲ ਨਹੀਂ ਹੋ ਰਿਹਾ। ਮੁੜ ਕੇ ਜਿਹੜੀ ਸਟੇਜ ਸੰਭਾਲਣ ਵਾਲੇ ਜਿਹੜੇ ਸੀਗੇ ਜੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੋਹਣ ਸਿੰਘ ਠੰਡਲ ਜਿਹੜੇ ਜੇਲ੍ਹ ਮੰਤਰੀ ਨੇ, ਉਹਨਾਂ ਨੇ ਇਹ ਗੱਲ ਜਿਹੜੀ ਜੀ ਆਖੀ ਇਸ ਤੋਂ ਬਾਅਦ ਕਿ ਇਹ ਤਾਂ ਸਾਨੂੰ ਬਦਨਾਮ ਕੀਤਾ ਜਾ ਰਿਹਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਾਂ ਇੱਥੋਂ ਤੱਕ ਜਿਹੜਾ ਜੀ ਕਹਿਤਾ ਕਿ ਜਿਹੜੇ ਨਸ਼ੇ ਆਉਂਦੇ ਨੇ ਪੰਜਾਬ ਦੇ ਵਿੱਚ ਉਹ ਤਾਂ ਜਿਹੜੇ ਭਾਜਪਾ ਦੇ ਰਾਜ ਨੇ ਉੱਥੋਂ ਆਉਂਦੇ ਨੇ। ਉਹਨਾਂ ਦਾ ਇਸ਼ਾਰਾ ਜਿਹੜਾ ਸੀਗਾ ਉਹ ਰਾਜਸਥਾਨ ਵੱਲ ਤੇ ਮੱਧ ਪ੍ਰਦੇਸ਼ ਵੱਲ ਸੀਗਾ ਜੀ। ਉਹ ਕਹਿੰਦੇ ਇੱਥੋਂ ਆਉਂਦੇ ਨੇ ਔਰ ਇਹ ਖੁਲਾਸੇ ਵੈਸੇ ਪਹਿਲਾਂ ਵੀ ਹੋ ਚੁੱਕੇ ਨੇ ਕਿ ਜਿਹੜੀ ਇਹਨਾਂ ਦੋ ਸੂਬਿਆਂ ਦੇ ਵਿੱਚ ਸ਼ਰਾਬ ਦੀ ਸਪਲਾਈ ਹੁੰਦੀ ਆ ਉਹ ਪੰਜਾਬ 'ਚੋਂ ਹੁੰਦੀ ਆ। ਤੇ ਇਹ ਜਿਹੜੀਆਂ ਫੈਕਟਰੀਆਂ ਨੇ ਜੀ, ਇਹ ਪੰਜਾਬ ਦੇ ਇੱਕ ਅਹਿਮ ਮਾਲ ਮੰਤਰੀ ਜਿਹੜੇ ਨੇ ਮਜੀਠੀਆ ਹੋਰੀ, ਉਹਨਾਂ ਦੀਆਂ ਫੈਕਟਰੀਆਂ ਤੋਂ ਜਿਹੜੀ ਹੈ ਜੀ ਉਹ ਜਾਂਦੀ ਆ। ਪਰ ਇਹ ਸੀਗਾ ਜੀ, ਇਹ ਬੇਸ਼ੱਕ ਖੁਲਾਸਾ ਜਿਹੜਾ ਜੀ ਕਿਸੇ ਨੇ ਨਹੀਂ ਕੀਤਾ, ਪਰ ਇਹ ਜਿਹੜਾ ਨਸ਼ਾ ਵਿਰੋਧੀ ਸਮਾਗਮ ਸੀਗਾ ਜੀ, ਇਹ ਆਪਾ ਵਿਰੋਧੀ ਜਿਹੜਾ ਸੀਗਾ ਉਹ ਹੋ ਕੇ ਤਕਰੀਬਨ ਰਹਿ ਗਿਆ ਜੀ। ਜਿਹੜਾ ਮੇਨ ਸਮਾਗਮ ਹੋਇਆ ਉਹ ਵੀ ਪੰਜਾਬ ਲੈਵਲ ਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਵੀ ਭਾਰੀ ਮੀਂਹ ਕਰਕੇ ਹੇਮਕੁੰਟ ਸਾਹਿਬ ਯਾਤਰਾ ਦੇ ਵਿੱਚ ਹਜ਼ਾਰਾਂ ਲੋਕ ਫਸੇ। ਇਹ ਹਰ ਸਾਲ ਦਾ ਵਰਤਾਰਾ ਹੀ ਹੋ ਗਿਆ ਜੀ। ਪਹਿਲਾਂ ਵੀ ਜਿਹੜੇ ਲੋਕ ਨੇ ਉੱਥੇ ਜਾਂਦੇ ਰਹੇ ਨੇ, ਹਰ ਸਾਲ ਜਿਹੜਾ ਉਹ ਜਾਂਦੇ ਨੇ। ਹੁਣ ਜਦੋਂ 2 ਸਾਲ ਪਹਿਲਾਂ ਫਸੇ ਸੀਗੇ ਜੀ ਤੇ ਉੱਥੇ ਜਾ ਕੇ ਫਿਰ ਜੀ ਸਰਕਾਰ ਦੇ ਹੈਲੀਕਾਪਟਰਾਂ ਵੱਲ ਨੂੰ ਦੇਖਣ ਲੱਗ ਜਾਂਦੇ ਨੇ ਕਿ ਉਹ ਕਦੋਂ ਆਉਂਦੇ ਨੇ ਕੱਢਣ ਦੇ ਵਾਸਤੇ। ਜਦੋਂ ਇੱਕ ਪਾਸੇ ਜਿਹੜਾ ਜੀ ਇਹ ਪਤਾ ਹੈ ਕਿ ਮੌਨਸੂਨ ਹੈ, ਮੌਸਮ ਵਿਭਾਗ ਜਿਹੜਾ ਜੀ ਉਹ ਵੀ ਜਾਰੀ ਕਰਦਾ ਜੀ ਆਪਣੀਆਂ ਪ੍ਰੈਸ ਰਿਲੀਜ਼ ਕਿ ਬਚਿਆ ਜਾਵੇ ਜੇਕਰ ਉੱਥੇ ਨਾ ਜਾਇਆ ਜਾਵੇ, ਪਰ ਲੋਕ ਜਿਹੜੇ ਨੇ ਉਹ ਹਟਦੇ ਨਹੀਂ ਜੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਹੇਮਕੁੰਟ ਦੇ ਵਿੱਚ ਫੇਰ ਲੋਕ ਜਿਹੜੇ ਉਹ ਫਸ ਗਏ ਨੇ। ਜਿਹੜਾ ਇੱਥੇ ਕੋਈ ਜਾਂਦਾ ਜੀ ਬ੍ਰਿਜ ਵਗੈਰਾ, ਉਹਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਕਿਉਂਕਿ ਮੀਂਹ ਬਹੁਤ ਪਿਆ, ਉਹਦੇ ਕਰਕੇ ਹੜ੍ਹ ਜਿਹੜੇ ਨੇ ਉਹ ਉੱਤਰਾਖੰਡ ਦੇ ਵਿੱਚ ਆ ਗਏ ਨੇ ਜੀ। ਨਾ ਸਿਰਫ ਇੱਥੇ ਹੇਮਕੁੰਟ ਦੇ ਵਿੱਚ ਜਿਹੜੇ ਬਾਕੀ ਧਾਮ ਨੇ ਜੀ, ਉਹਨਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਫਸ ਗਏ ਨੇ। ਉੱਤਰਾਖੰਡ ਸਰਕਾਰ ਨੇ ਅਲਰਟ ਜਿਹੜਾ ਜਾਰੀ ਕਰਦਿਆਂ ਹੋਇਆ ਹੇਮਕੁੰਟ, ਕੇਦਾਰਨਾਥ, ਬਦਰੀਨਾਥ ਜਿਹੜੀ ਯਾਤਰਾ ਇਹ ਸਾਰੀ ਦੀ ਸਾਰੀ ਰੋਕ ਦਿੱਤੀ ਹੈ। ਗੋਬਿੰਦ ਧਾਮ ਤੋਂ ਪਹਿਲਾਂ ਆਉਂਦਾ ਜਿਹੜਾ ਪੁਲ ਹੈ ਜੀ ਉਹਨੂੰ ਨੁਕਸਾਨ ਪਹੁੰਚਿਆ ਔਰ ਗੋਬਿੰਦ ਧਾਮ ਜਿਹੜਾ ਜੀ ਉਹਨੂੰ ਵੀ ਖਾਲੀ ਕਰਨ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ। ਹੁਣ ਸਵਾਲ ਜਿਹੜਾ ਜੀ ਵੱਡਾ ਇਹ ਤਾਂ ਬਣਦਾ ਹੀ ਹੈ ਜੀ ਕਿ ਲੋਕ ਜਿਹੜੇ ਨੇ ਉਹ ਪਰਵਾਹ ਕਿਉਂ ਨਹੀਂ ਕਰਦੇ ਜੀ। ਇਹ ਜਿਹੜੀਆਂ ਵਾਰਨਿੰਗ ਦਿੱਤੀਆਂ ਜਾਂਦੀਆਂ ਨੇ ਉਹਦੀਆਂ, ਤੇ ਮੁੜ ਕੇ ਜਿਹੜਾ ਨਾ ਜੀ ਉੱਥੇ ਜਿਹੜੀਆਂ ਫੋਟੋਆਂ ਖਿਚਵਾ ਕੇ ਜਾਂ ਮੀਡੀਆ ਦੇ ਮੂਹਰੇ ਕਹਿੰਦੇ ਨੇ ਕਿ ਸਰਕਾਰ ਨੇ ਜਿਹੜਾ ਜੀ ਉਹ ਸਾਨੂੰ ਸਮੇਂ ਸਿਰ ਨਹੀਂ ਕੱਢਿਆ, ਹੈਲੀਕਾਪਟਰ ਜਿਹੜੇ ਬੜੇ ਥੋੜ੍ਹੇ ਲਾਏ ਜੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਗੁਰਦੀਪ ਸਿੰਘ ਖੇੜਾ, ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਸ਼ਿਫਟ।
ਜੀ ਜਿਹੜੇ ਗੁਰਦੀਪ ਸਿੰਘ ਖਹਿਰਾ ਹੈ ਜੀ, ਖੇੜਾ, ਇਹ ਵੀ ਖੇੜਾ ਕਿ ਖਹਿਰਾ ਜੀ, ਖੇੜਾ ਉਹਦਾ ਪਿੰਡ ਹੈ ਜੀ, ਜੀ ਜੀ ਖਹਿਰਾ ਉਹਦਾ ਜਿਹੜਾ ਜੀ ਉਹ ਲਾਸਟ ਨੇਮ ਹੈ। ਸੋ ਜਿਹੜਾ ਗੁਰਦੀਪ ਸਿੰਘ ਖਹਿਰਾ ਹੈ ਜੀ, ਉਹਨੂੰ ਕਰਨਾਟਕ ਦੀ ਜਿਹੜੀ ਹੈ ਜੀ ਜੇਲ੍ਹ ਤੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਤਬਦੀਲ ਕੀਤਾ ਗਿਆ। ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਤੋਂ ਬਾਅਦ ਇਹ ਦੂਸਰੇ ਕੈਦੀ ਨੇ ਜੀ, ਜਿਹਨਾਂ ਨੂੰ ਸੂਬੇ ਤੋਂ ਲਿਆ ਕੇ ਤੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਸ਼ਿਫਟ ਕੀਤਾ ਗਿਆ ਜੀ। ਇਹ ਸੱਚਖੰਡ ਐਕਸਪ੍ਰੈਸ ਦੇ ਰਾਹੀਂ ਅੰਮ੍ਰਿਤਸਰ ਜਿਹੜਾ ਲਿਆਂਦਾ ਗਿਆ ਲੇਟ ਨਾਈਟ ਔਰ 2 ਵਜੇ ਦੇ ਕਰੀਬ, ਔਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਇਹਨੂੰ ਲਿਜਾ ਕੇ ਜੀ ਫਿਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਗਿਆ। ਦੇ ਸਮੇਂ ਵੀ ਕੁਝ ਜਿਹੜੀਆਂ ਜਥੇਬੰਦੀਆਂ ਵਾਲੇ ਉੱਥੇ ਹਾਜ਼ਰ ਸਨ ਜੀ ਇੱਥੇ ਸਟੇਸ਼ਨ ਦੇ ਉੱਤੇ, ਔਰ ਉਹਨਾਂ ਨੇ ਜਿਹੜੀ ਆ ਜੀ ਉੱਥੇ ਨਾਅਰੇਬਾਜ਼ੀ ਵੀ ਕੀਤੀ ਆ ਜੀ ਗਰਮ। ਮੇਰਾ ਖਿਆਲ ਜਿਹੜੇ ਵਿਰੋਧੀ ਕੁਝ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਬਹੁਤਾ ਰੌਲਾ ਪਾ ਰਹੇ ਨੇ, ਜਿਹਦੇ ਵਿੱਚ ਲక్ష్ਮੀਕਾਂਤ ਚਾਵਲਾ ਸ਼ਾਮਲ ਆ, ਕੁਝ ਹੋਰ ਸ਼ਾਮਲ ਨੇ। ਇਹ ਜਿਹੜੇ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਇਹ ਗਰਮ ਦਲੀਏ ਥੋੜਾ ਅਖਵਾਉਂਦੇ ਨੇ ਜੀ, ਆਈ ਥਿੰਕ ਉਹਨਾਂ ਨੂੰ ਮੌਕਾ ਜਿਹੜਾ ਜੀ ਇਹ ਪੂਰਾ ਪ੍ਰਦਾਨ ਕਰਦੇ ਨੇ ਇਹਨਾਂ ਗੱਲਾਂ ਦਾ, ਕਿ ਉਹਨਾਂ ਨੂੰ ਗੱਲ ਕਰਨ ਦਾ ਜਿਹੜਾ ਜੀ ਉਹ ਮੌਕਾ ਮਿਲੇ। ਜੇ ਉੱਥੇ ਜਾ ਕੇ ਨਾਅਰੇਬਾਜ਼ੀ ਜਿਹੜੀ ਉਹ ਕਰ ਵੀ ਦਿੱਤੀ ਤੇ ਉਹਦੇ ਨਾਲ ਕਿੰਨਾ ਕੁ ਜਿਹੜਾ ਗੇਨ ਕਰ ਲਿਆ ਜੀ, ਪਰ ਇਹਨਾਂ ਦਾ ਮਕਸਦ ਹੁੰਦਾ ਜੀ ਕਿ ਅਖਬਾਰ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਖਬਰ ਹੈ ਉਹ ਆ ਜਾਏ। ਉਹਦੇ ਜਿਹੜੇ ਗੁਰਦੀਪ ਸਿੰਘ ਖਹਿਰਾ ਦੇ ਮਾਪਿਓ ਸੀਗੇ ਜੀ, ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ। ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਮੰਗਲਵਾਰ ਤੇ ਵੀਰਵਾਰ ਮੁਲਾਕਾਤ ਦਾ ਦਿਨ ਹੁੰਦਾ, ਉਦੋਂ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਇੱਥੇ ਦੱਸ ਦੇਵਾਂ ਕਿ ਗੁਰਦੀਪ ਸਿੰਘ ਖਹਿਰਾ ਜਿਹੜਾ ਹੈ ਜੀ ਉਹ ਦਿੱਲੀ ਤੇ ਕਰਨਾਟਕ ਦੇ ਵਿੱਚ ਹੋਏ ਬੰਬ ਧਮਾਕਿਆਂ ਦੇ ਵਿੱਚ 1991 ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਸ਼ੂਟਿੰਗ ਰੇਂਜ ਜੋ ਕਿ ਬਾਦਲ ਪਿੰਡ ਦੇ ਲਾਗੇ ਸੀ, ਉਹਨਾਂ ਦੇ ਫੰਡ ਜਿਹੜੇ ਬੰਦ ਕਰ ਦਿੱਤੇ ਗਏ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਸ਼ੂਟਿੰਗ ਰੇਂਜ ਹੈ, ਇੱਥੇ ਜਿਹੜੇ ਕਾਫੀ ਸਾਰੇ ਜਿਹੜੇ ਸ਼ੂਟਰਸ ਨੇ ਜੀ, ਨਿਸ਼ਾਨੇਬਾਜ਼ ਜਿਹੜੇ ਨੇ ਉਹ ਟ੍ਰੇਨਿੰਗ ਲੈਂਦੇ ਨੇ। ਹੈਰਾਨੀਜਨਕ ਥੋੜਾ ਜਿਹਾ ਇਹ ਫੈਸਲਾ ਇਸ ਪੱਖੋਂ ਹੈ, ਸ਼ਾਇਦ ਇਸ ਕਰਕੇ ਵੀ ਇਹਦੇ ਜਿਹੜੇ ਫੰਡ ਬੰਦ ਕੀਤੇ ਗਏ ਹੋ ਸਕਦੇ ਨੇ ਕਿ ਇਹ ਬਾਦਲ ਹੋਰਾਂ ਦੇ ਨਾਲ ਜਿਹੜਾ ਜੀ ਜੁੜਿਆ ਹੋਇਆ, ਉਹਨਾਂ ਦੇ ਹਲਕੇ ਦੇ ਵਿੱਚ ਇਹ ਜਿਹੜੀ ਸਪੋਰਟਸ ਅਥਾਰਟੀ ਆਫ ਇੰਡੀਆ ਹੈ ਸਾਈ, ਉਹਨੇ ਇਹ ਜਿਹੜੀ ਇਹ ਨਿਸ਼ਾਨੇਬਾਜ਼ੀ ਵਿੰਗ ਆ ਜੀ ਉਹਨੂੰ 1 ਜੁਲਾਈ ਤੋਂ ਬੰਦ ਕਰਨ ਦਾ ਫੈਸਲਾ ਕੀਤਾ। ਇਹਦੇ ਨਾਲ ਕੋਈ 9.5 ਲੱਖ ਰੁਪਈਆ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਸਿਰ ਜਿਹੜਾ ਜੀ ਉਹ ਆ ਪਊਗਾ। 13 ਜਿਹੜੇ ਨਿਸ਼ਾਨੇਬਾਜ਼ ਨੇ, ਜਿਹੜੇ ਸ਼ੂਟਰ ਨੇ, ਉਹਨਾਂ ਦਾ ਭਵਿੱਖ ਵੀ ਜਿਹੜਾ ਜੀ ਉਹ ਧੁੰਦਲਾ ਹੋ ਗਿਆ ਜੀ। ਇਹਨਾਂ 13 ਸ਼ੂਟਰਾਂ ਨੂੰ ਦਸ਼ਮੇਸ਼ ਵਿਦਿਅਕ ਅਦਾਰੇ ਦੇ ਵਿੱਚ ਪੰਜਾਬ ਖੇਡ ਵਿਭਾਗ ਦੀ ਦੇਖ ਰੇਖ ਦੇ ਹੇਠ ਰਾਈਫਲ ਸ਼ੂਟਿੰਗ ਅਕੈਡਮੀ ਦੇ ਵਿੱਚ ਤਬਦੀਲ ਜਿਹੜਾ ਜੀ ਉਹ ਕੀਤਾ ਗਿਆ। ਇਹ ਜਿਹੜੀ ਇਹਦੀ ਸਮਝ ਤੋਂ ਪਰੇ ਵਾਲੀ ਗੱਲ ਆ ਜੀ ਕਿ ਕੀ ਰੀਜ਼ਨ ਹੋਇਆ ਜਿਹੜੇ ਇੰਨੇ ਜਿਹੜੇ ਫੰਡ ਆਉਂਦੇ ਸੀਗੇ ਉਹ ਵੀ ਜਿਹੜੇ ਉਹ ਰੋਕ ਦਿੱਤੇ ਗਏ ਨੇ। ਇਸ ਮਾਮਲੇ ਦੇ ਉੱਤੇ ਜਿਹੜੇ ਦੋਨੇ ਹੈਗੇ ਨੇ, ਉਹਨਾਂ ਦਾ ਸਰਕਾਰ, ਪੰਜਾਬ ਸਰਕਾਰ ਤੇ ਸਾਈ ਜਿਹੜੀ ਹੈ ਜੀ, ਉਹਨਾਂ ਨੇ ਕੋਈ ਬਹੁਤਾ ਲੰਮੀ ਚੌੜੀ ਜਿਹੜਾ ਜੀ ਇਹ ਨਹੀਂ ਦੱਸਿਆ ਕਿ ਕੀ ਰੀਜ਼ਨ ਜਿਹੜਾ ਜੀ ਉਹ ਰਿਹਾ। ਔਰ ਇਹ ਕਿਹਾ ਜਾ ਰਿਹਾ ਪੰਜਾਬ ਸਰਕਾਰ ਦੇ ਅਦਾਰੇ ਦੇ ਵੱਲੋਂ ਕਿ ਕੋਸ਼ਿਸ਼ ਦੁਬਾਰਾ ਕੀਤੀ ਜਾਊਗੀ ਕਿ ਸਾਈ ਜਿਹੜਾ ਜੀ ਉਹ ਇਸ ਸ਼ੂਟਿੰਗ ਰੇਂਜ ਨੂੰ ਚੱਲਦਿਆਂ ਜਿਹੜਾ ਜੀ ਉਹ ਰੱਖੇ। ਇਹ ਜਿਹੜੀ ਖਹਿਬਾਜ਼ੀ ਸ਼ੁਰੂ ਹੋਈ ਹੈ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ, ਉਹਦਾ ਜਿਹੜਾ ਨੁਕਸਾਨ ਹੈ ਨਾ ਜੀ ਉਹ ਪੈਰ ਪੈਰ ਦੇ ਉੱਤੇ ਪੰਜਾਬ ਨੂੰ ਝੱਲਣਾ ਪੈ ਰਿਹਾ ਜੀ। ਜੀ ਸਰੋਤੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਫੈਕਟਰਿੰਗ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਲੋਡ ਲਾਉਂਦਿਆਂ ਸਾਰ ਸੇਮ ਡੇ 2 ਵਜੇ ਤੱਕ ਆਪਣੀ ਇਨਵੋਇਸ ਇਹਨਾਂ ਨੂੰ ਘੱਲੋ ਤੇ ਸੇਮ ਡੇ ਸ਼ਾਮ ਦੇ 5 ਵਜੇ ਤੱਕ ਆਪਣੇ ਅਕਾਊਂਟ ਦੇ ਵਿੱਚ ਤੁਸੀਂ ਡਾਲਰ ਦੇਖ ਸਕਦੇ ਹੋ। ਇਸ ਦੇ ਨਾਲ ਨਾਲ ਐਮਰਜੈਂਸੀ ਰੋਡ ਸਰਵਿਸ ਤੇ ਫਿਊਲ ਕਾਰਡ ਦੀਆਂ ਸੇਵਾਵਾਂ ਫੈਕਟਰਿੰਗ ਦੀ ਸਰਵਿਸ ਦੇ ਨਾਲ ਮੁਫਤ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 408 272 2600 408 272 2600 ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਫੀ ਪੰਥਕ ਧਿਰਾਂ ਫਿਰ ਇਕੱਠੀਆਂ ਹੋਣ ਦੀ ਗੱਲਬਾਤ ਕਰ ਰਹੀਆਂ ਵੀ ਅਕਾਲੀ ਦਲ ਦੇ ਅਗੇਂਸਟ ਇਕੱਠੇ ਹੋ ਸਕਣ। ਇਹ ਜਿਹੜੀਆਂ ਪੰਥਕ ਧਿਰਾਂ ਨੇ ਜੀ, ਉਹਨਾਂ ਨੇ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਆ। ਇਹਦੇ ਵਿੱਚ ਦਲ ਖਾਲਸਾ, ਅਕਾਲੀ ਦਲ ਮਾਨ ਯੂਨਾਈਟਿਡ, ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ ਜਿਹੜਾ ਜੀ, ਇਹਨਾਂ ਨੇ ਮੀਟਿੰਗ ਜਿਹੜੀ ਉਹ ਕਰਕੇ ਇਹ ਕਿਹਾ ਕਿ ਉਹ ਬਾਦਲ ਦੇ ਰਾਜ ਦੇ ਖਿਲਾਫ ਕਰੋ ਜਾਂ ਮਰੋ ਦੀ ਜਿਹੜੀ ਰੌਂ ਦੇ ਵਿੱਚ ਕਰਨਗੇ। ਔਰ ਇਸੇ ਕਰਕੇ ਇਹਨਾਂ ਨੇ ਇੱਕ ਜਿਹੜੀ ਸਾਂਝੇ ਤੌਰ ਦੇ ਉੱਤੇ
ਸੂਬੇ ਦੇ ਵਿੱਚ ਕਨਵੈਨਸ਼ਨ ਜਿਹੜੀ ਆ ਉਹ ਸੱਦੀ ਹੈ, ਜਿਹੜੀ ਕਿ 5 ਜੁਲਾਈ ਨੂੰ ਜਿਹੜੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਕੀਤੀ ਜਾਊਗੀ। ਔਰ ਇਹਨਾਂ ਪੰਥਕ ਧਿਰਾਂ ਦਾ ਇਹ ਕਹਿਣਾ ਹੈ ਕਿ ਉਸ ਦਿਨ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ ਜਾਊਗਾ। ਇਹ ਦੱਸਿਆ ਜਾਊਗਾ ਕਿ ਅੱਗੋਂ ਉਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੰਘਰਸ਼ ਕਰਨਗੇ। ਇਹ ਜਿਹੜੀਆਂ ਪੰਥਕ ਧਿਰਾਂ ਨੇ ਉਹ ਪਹਿਲਾਂ ਵੀ ਕਹਿ ਚੁੱਕੀਆਂ ਨੇ ਕਿ ਉਹਨਾਂ ਦੀ ਮੰਗ ਜਿਹੜੀ ਹੈ ਜੀ ਉਹ ਕੁਝ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕਰਨ ਦੀ ਨਹੀਂ ਹੈ, ਸਗੋਂ ਉਹਨਾਂ ਦੇ ਵੱਲੋਂ ਸੰਘਰਸ਼ ਜਿਹੜਾ ਜੀ ਵਿੱਢਿਆ ਜਾਊਗਾ ਕਿ ਇਹਨਾਂ ਨੂੰ ਰਿਹਾ ਜਿਹੜਾ ਜੀ ਉਹ ਕੀਤਾ ਜਾਵੇ। ਜਿਹੜੀ ਇਸ ਮੀਟਿੰਗ ਤੋਂ ਬਾਅਦ ਜਿਹੜੇ ਇਹਦੇ ਬੁਲਾਰੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਭੁਲਾ ਹੀ ਨਹੀਂ ਦਿੱਤਾ, ਸਗੋਂ ਭਾਰਤੀ ਜਨਤਾ ਪਾਰਟੀ ਦੇ ਦਬਾਅ ਦੇ ਹੇਠ ਇਸ ਮਤੇ ਦੇ ਵਿਰੁੱਧ ਦੇ ਵਿੱਚ ਜਿਹੜਾ ਜੀ ਉਹ ਚੱਲ ਪਏ ਨੇ। ਇਹਨਾਂ ਨੇ ਇਹ ਵੀ ਕਿਹਾ ਕਿ ਸਾਲ 2016 ਨੂੰ ਪੰਜਾਬ ਦੇ ਭ੍ਰਿਸ਼ਟ ਗੁੰਡਾ ਮਾਫੀਆ ਤੇ ਪਰਿਵਾਰਵਾਦ ਦੇ ਰਾਜ ਦੇ ਖਾਤਮੇ ਵਜੋਂ ਜਿਹੜਾ ਜੀ ਉਹ ਮਨਾਇਆ ਜਾਊਗਾ। ਹੁਣ ਸਵਾਲ ਇਹ ਹੈ ਜੀ ਕਿ ਇਹ ਜਿਹੜੀਆਂ ਧਿਰਾਂ ਨੇ ਉਹ ਪਹਿਲਾਂ ਵੀ ਇਦਾਂ ਦੀ ਇਹ ਕੋਸ਼ਿਸ਼ ਜਿਹੜੀ ਆ ਉਹ ਕਰਦੀਆਂ ਰਹੀਆਂ ਨੇ ਇਕੱਠੇ ਹੋਣ ਦੀ, ਪਰ ਮੁਸ਼ਕਿਲ ਇਹ ਹੈ ਕਿ ਇਹ ਨਾ ਤਾਂ ਪਹਿਲਾਂ ਕਦੀ ਇਕੱਠੀਆਂ ਜਿਹੜੀਆਂ ਹੋ ਕੇ ਕੋਈ ਜਿਹੜਾ ਬਾਦਲ ਵਿਰੋਧੀ ਫਰੰਟ ਨੇ ਉਹ ਖੜਾ ਕਰ ਸਕੀਆਂ ਨੇ, ਤੇ ਨਾ ਕੋਈ ਅੱਗੋਂ ਜਿਹੜੀ ਹੈ ਜੀ ਉਹ ਉਮੀਦ ਦੀਦੀ ਆ। ਇੱਕ ਪਾਸੇ ਇਹਨੂੰ ਖਿੱਚੀ ਜਾਂਦਾ ਜੀ, ਦੂਜਾ ਦੂਜੇ ਪਾਸੇ ਇਹਨੂੰ ਖਿੱਚਣਾ ਸ਼ੁਰੂ ਕਰ ਦਿੰਦਾ। ਤੇ ਜਿਹੜਾ ਬਾਦਲ ਦਲ ਹੈ ਜੀ ਉਹ ਇਸੇ ਕਰਕੇ ਸੱਤਾ ਦਾ ਸੁੱਖ ਜਿਹੜਾ ਜੀ ਆਰਾਮ ਦੇ ਨਾਲ ਮਾਣੀ ਜਾ ਰਿਹਾ। ਉਹਨੂੰ ਪਤਾ ਹੈ ਕਿ ਨਾ ਇਹ ਇਕੱਠੇ ਹੋ ਕੇ ਬਹਿਣ ਤੇ ਨਾ ਉਹਦੇ ਵਿਰੋਧ ਦੇ ਵਿੱਚ ਖੜੇ ਹੋ ਸਕਣ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ, ਐਂਟੀ ਕਰਪਸ਼ਨ ਬਿਊਰੋ ਦਿੱਲੀ ਦੇ ਵਿੱਚ ਅਫਸਰਾਂ ਜਿਹੜੇ ਆਪਸ ਦੇ ਵਿੱਚ ਭੇੜ ਰਹੇ ਆ। ਇਹ ਐਕਚੁਅਲੀ ਭੇੜ ਤਾਂ ਜੀ ਕੋਈ ਨਾ ਕੋਈ ਰੋਜ਼ ਹੀ ਜਿਹੜਾ ਇਹਨਾਂ ਦਾ ਤੁਰਿਆ ਰਹਿੰਦਾ ਜੀ। ਤੇ ਹੁਣ ਜਿਹੜਾ ਜੀ ਫੇਰ ਜਿਹੜੀ ਐਂਟੀ ਕਰਪਸ਼ਨ ਬਿਊਰੋ ਆ ਇਹਦਾ ਭੇੜ ਸਾਹਮਣੇ ਆ ਰਿਹਾ ਜੀ। ਇੱਕ ਤਾਂ ਜਿਹੜਾ ਇੱਥੇ ਲਾਇਆ ਗਿਆ ਸੀਗਾ ਜੀ ਐਂਟੀ ਕਰਪਸ਼ਨ ਬਿਊਰੋ ਦਾ ਹੈਡ SS ਯਾਦਵ, ਇਹਨੂੰ ਲਾਇਆ ਸੀਗਾ ਜੀ ਦਿੱਲੀ ਦੀ ਸਰਕਾਰ ਨੇ। ਬਿਹਾਰ ਤੋਂ ਚੇਚੇ ਤੌਰ ਦੇ ਉੱਤੇ ਲਿਆ ਕੇ ਆਫਿਸਰ ਜਿਹੜਾ ਲਾਇਆ ਗਿਆ ਸੀ, ਕਾਫੀ ਇਮਾਨਦਾਰ ਆਫਿਸਰ ਜਿਹੜਾ ਜੀ ਉਹ ਮੰਨਿਆ ਜਾਂਦਾ, ਸਖਤ ਵੀ। ਦੂਜੇ ਪਾਸੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਸੀਗਾ ਜੀ ਇਹਨੂੰ ਰੱਦ ਕਰ ਦਿੱਤਾ ਸੀਗਾ, ਤੇ ਆਪਣਾ ਜਿਹੜਾ ਆਫਿਸਰ ਨਜੀਬ ਜੰਗ ਹੋਰਾਂ ਦੇ ਵੱਲੋਂ ਮੁਕੇਸ਼ ਕੁਮਾਰ ਮੀਣਾ ਲਾ ਦਿੱਤਾ ਸੀਗਾ ਜੀ। ਸੋ ਇਹ ਜਿਹੜਾ ਜੀ ਹੁਣ ਦੋਨਾਂ ਦਾ ਭੇੜ ਜਿਹੜਾ ਸ਼ੁਰੂ ਹੋ ਗਿਆ। ਔਰ ਇਹ ਪਤਾ ਲੱਗਿਆ ਕਿ ਜਿਹੜਾ ਮੁਕੇਸ਼ ਕੁਮਾਰ ਮੀਣਾ ਹੈ ਉਹਨੇ SS ਯਾਦਵ ਹੋਰਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਤੋਂ FIR ਵਾਲੀ ਜਿਹੜੀ ਡਾਇਰੀ ਆ ਉਹ ਮੰਗੀ ਹੈ। ਜਦੋਂ ਕਿ ਯਾਦਵ ਨੇ ਇਹ ਡਾਇਰੀ ਜਿਹੜੀ ਦੇਣ ਤੋਂ ਨਾ ਕਰਤੀ, ਇਹ ਕਿਹਾ ਕਿ ਦਫ਼ਤਰ ਤੋਂ ਬਾਹਰ ਜਿਹੜੀ ਹੈ ਜੀ ਇਹ ਡਾਇਰੀ ਨਹੀਂ ਜਾ ਸਕਦੀ। ਸੋ ਜਿਹੜੇ ਇਹਨੂੰ ਲੈ ਕੇ ਜਿਹੜਾ ਸੀਗਾ ਜੀ ਯਾਦਵ ਨੇ ਇਹ ਦੋਸ਼ ਲਾਇਆ ਕਿ ਮੀਣਾ ਜਿਹੜੇ ਨੇ ਉਹਨਾਂ ਨੇ ਧਮਕੀਆਂ ਦਿੱਤੀਆਂ ਉਹਨੂੰ ਯਾਦਵ ਨੂੰ, ਔਰ ਇਹ ਕਿਹਾ ਕਿ ਉਹ ਨਤੀਜੇ ਭੁਗਤਣ ਦੇ ਵਾਸਤੇ ਤਿਆਰ ਰਹੇ। ਜਿਹੜੀ ਕਿਉਂਕਿ ਜਿਹੜੇ ਇਹ ਯਾਦਵ ਜਿਹੜੇ ਨੇ ਉਹ ਆਉਂਦੇ ਨੇ ਜੀ ਡਿਪਟੀ ਮੁੱਖ ਮੰਤਰੀ ਦੇ ਅੰਡਰ, ਔਰ ਉਹਨਾਂ ਨੂੰ ਸ਼ਿਕਾਇਤ ਜਿਹੜੀ ਕੀਤੀ ਹੈ ਡਿਪਟੀ ਮੁੱਖ ਮੰਤਰੀ ਨੇ ਅੱਗੋਂ ਜਿਹੜੀ ਇਹ ਸ਼ਿਕਾਇਤ ਹੈ ਉਪ ਰਾਜਪਾਲ ਤੇ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਨੂੰ ਭੇਜੀ ਹੈ। ਔਰ ਇਹ ਕਿਹਾ ਕਿ ਮੀਣਾ ਜਿਹੜੇ ਨੇ ਉਹਨਾਂ ਦੇ ਖਿਲਾਫ FIR ਦਰਜ ਜਿਹੜੀ ਕੀਤੀ ਜਾਵੇ। ਐਕਚੁਅਲੀ ਜਿਹੜੀਆਂ ਤਾਕਤਾਂ ਸਾਰੀਆਂ ਵਿਰੋਧ ਦੇ ਵਿੱਚ ਖੜੀਆਂ ਹੋਈਆਂ ਨੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ, ਉੱਥੇ ਅੱਗੋਂ ਇਹ ਸ਼ਿਕਾਇਤ ਭੇਜਣ ਦੇ ਨਾਲ ਲੱਗਦਾ ਨਹੀਂ ਕਿ ਬਹੁਤਾ ਕੁਝ ਜਿਹੜਾ ਉਹ ਨਿਕਲੂਗਾ, ਕਿਉਂਕਿ ਦਿੱਲੀ ਪੁਲਿਸ ਦੇ ਮੁਖੀ ਜਿਹੜੇ ਬਸੀ ਨੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਜੀ ਕਿ ਜਿਹੜੇ ਮੀਣਾ ਨੇ ਉਹਨਾਂ ਨੂੰ ਉਹ ਜਿਹੜੀ ਜੀ ਅਹਿਮੀਅਤ ਦਿੰਦੇ ਨੇ, ਦੂਜੇ ਜਿਹੜੇ ਨੇ ਉਹਨਾਂ ਦੇ ਵਾਸਤੇ ਕੋਈ ਏਡੇ ਮਾਇਨੇ ਨਹੀਂ ਰੱਖਦੇ। ਜੀ ਜੀ ਅਗਲੀ ਗੱਲ ਕਰਦੇ ਹਾਂ, ਭਾਜਪਾ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਪੈਰ ਲਾਉਣ ਦੇ ਲਈ ਤਰਲੋ ਮੱਛੀ ਆ। ਬਿਲਕੁਲ ਜੀ, ਐਕਚੁਅਲੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਿਉਂਕਿ ਉਹਨੇ ਕੁਝ ਸਮਾਂ ਪਹਿਲਾਂ ਇਹ ਕੋਸ਼ਿਸ਼ ਜਿਹੜੀ ਕੀਤੀ ਸੀਗੀ, ਪਰ ਉਦੋਂ ਐਸਾ ਕੁਝ ਉਲਟ ਪੁਲਟ ਹੋਇਆ ਕਿ ਭਾਰਤੀ ਜਨਤਾ ਪਾਰਟੀ ਇਹ ਕਹਿ ਲਓ ਕਿ ਮੂੰਹ ਹੀ ਡਿੱਗ ਪਈ। ਉਹਨੂੰ ਦਿੱਲੀ ਦੇ ਵਿੱਚ ਲੱਗਦਾ ਸੀਗਾ ਕਿ ਅਕਾਲੀ ਦਲ ਦੀ ਹਮਾਇਤ ਦੀ ਜ਼ਰੂਰਤ ਹੈ। ਦਿੱਲੀ ਦੇ ਵਿੱਚ ਅਕਾਲੀ ਦਲ ਦੀ ਹਮਾਇਤ ਵੀ ਮਿਲੀ, ਫਿਰ ਵੀ ਐਸਾ ਨਕਸ਼ੇ ਤੋਂ ਹੀ ਗਾਇਬ ਕਰਤੀ ਗਈ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚੋਂ ਕਿ ਉਹਦੇ ਪੈਰ ਲਾਉਣੇ ਅੱਜ ਤੱਕ ਔਖੇ ਹੋਏ ਪਏ ਨੇ। ਹੁਣ ਅਕਾਲੀ ਦਲ ਦੇ ਨਾਲ ਜਿਹੜੀ ਉਹਨਾਂ ਦੀ ਟਸਲ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਜਿਹੜਾ ਜੀ ਹੁਣ ਭਾਰਤੀ ਜਨਤਾ ਪਾਰਟੀ ਫੇਰ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੇ 7 ਨੇਤਾ 16,000 ਐਕਟਿਵ ਮੈਂਬਰ ਦੇ ਨਾਲ ਜਿਹੜੀਆਂ ਜੀ ਉਹ ਸਵੇਰੇ ਸ਼ਾਮ
ਮੀਟਿੰਗਸ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। 31 ਜੁਲਾਈ ਤੱਕ ਰੋਜ਼ 23 ਲੱਖ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਮਿਲਿਆ ਜਾਊਗਾ। ਮੋਦੀ ਸਰਕਾਰ ਦੇ 1 ਸਾਲ ਦਾ ਫੀਡਬੈਕ ਲਿਆ ਜਾ ਰਿਹਾ। ਜਿਹੜੇ ਇਹ ਦੱਸਿਆ ਜਾ ਰਿਹਾ ਕਿ ਮੀਟਿੰਗ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਜਿਹੜੇ ਆ ਉਹ ਲਾਏ ਜਾ ਰਹੇ ਨੇ ਔਰ ਅਕਾਲੀ ਦਲ ਤੋਂ ਬਿਨਾਂ 2017 ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਕੁਝ ਸੂਤਰ ਦੱਸਦੇ ਨੇ ਕਿ ਹਰਿਆਣੇ ਵਰਗਾ ਮਾਡਲ ਜਿਹੜਾ ਜੀ ਉਹ ਬਣਾਇਆ ਜਾਊਗਾ, ਜਿੱਥੇ ਲਗਾਤਾਰ ਲੋਕਾਂ ਦੇ ਨਾਲ ਜਿਹੜਾ ਜੀ ਸੰਪਰਕ ਦੇ ਵਿੱਚ ਰਿਹਾ ਜਾਊਗਾ। ਇਹ ਭਾਰਤੀ ਜਨਤਾ ਪਾਰਟੀ ਨੇ ਇਹ ਵੀ ਕਿਹਾ ਕਿ ਸਾਰੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਘਰ ਘਰ ਪਾਰਟੀ ਜਿਹੜੀ ਹੈ ਜੀ ਉਹ ਜਾਊਗੀ ਤੇ ਇਹਦੇ ਜਨਰਲ ਸੈਕਟਰੀ ਕੈਲਾਸ਼ ਜਿਹੜੇ ਨੇ ਉਹ ਇਹਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕਰਨ ਜਾ ਰਹੇ ਨੇ। ਦੂਜੇ ਪਾਸੇ ਖਬਰਾਂ ਇਹ ਵੀ ਆਈਆਂ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦਾ ਵੀ ਢਾਂਚਾ ਜਿਹੜਾ ਜੀ ਉਹ ਤਿਆਰ ਹੋ ਗਿਆ ਔਰ ਉਹਨੇ ਜ਼ੋਨ ਵੰਡ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। 13 ਲੋਕ ਸਭਾ ਹਲਕੇ ਜਿਹੜੇ ਨੇ ਇਹਨਾਂ ਨੂੰ 13 ਜ਼ੋਨ ਦੇ ਵਿੱਚ ਵੰਡਿਆ ਗਿਆ ਜੀ ਔਰ 13 ਜ਼ੋਨ ਦੇ ਹੈੱਡ ਜਿਹੜੇ ਉਹ ਲਾਏ ਜਾਣਗੇ। ਅੱਗੋਂ ਫਿਰ ਜਿਹੜੇ ਜੀ ਵਿਧਾਨ ਸਭਾ ਹਲਕੇ ਨੇ ਉਹ 3-3 ਵਿਧਾਨ ਸਭਾ ਹਲਕਿਆਂ ਦਾ ਇੱਕ ਇੰਚਾਰਜ ਜਿਹੜਾ ਜੀ ਲਾਇਆ ਜਾਊਗਾ ਤੇ ਉਸ ਤੋਂ ਬਾਅਦ ਜਿਹੜੇ ਬੂਥ ਨੇ ਉਹਨਾਂ ਦੇ ਇੰਚਾਰਜ ਜਿਹੜੇ ਉਹ ਲਾਏ ਜਾਣਗੇ। ਜਿਹੜੇ ਬੂਥ ਇੰਚਾਰਜ ਨੇ ਉਹ ਵਿਧਾਨ ਸਭਾ ਹਲਕਾ ਜਿਹੜਾ ਇੰਚਾਰਜ ਆ ਉਹਦੇ ਅੰਦਰ ਹੋਣਗੇ। ਵਿਧਾਨ ਸਭਾ ਹਲਕਾ ਇੰਚਾਰਜ ਜਿੰਨੇ ਨੇ ਜੀ ਉਹ ਲੋਕ ਸਭਾ ਦਾ ਜਿਹੜਾ ਹਲਕਾ ਇੰਚਾਰਜ ਹੋਊਗਾ ਜੀ ਜਿਹੜਾ ਜ਼ੋਨ ਬਣਾਇਆ ਉਹਦੇ ਅੰਡਰ ਹੋਣਗੇ ਤੇ ਫਿਰ ਸਾਰੇ ਜਿਹੜੇ ਨੇ ਉਹ ਇੱਕ ਦੇ ਅੰਡਰ ਹੋਣਗੇ। ਇਹ ਵੀ ਪਤਾ ਲੱਗਿਆ ਕਿ ਜਿਹੜੇ 13 ਲੋਕ ਸਭਾ ਹਲਕਿਆਂ ਦੇ ਜ਼ੋਨ ਹੈੱਡ ਜਿਹੜੇ ਲਾਏ ਜਾ ਰਹੇ ਨੇ ਉਹਨਾਂ ਦੇ ਨਾਲ ਇੱਕ ਜਿਹੜਾ ਜੀ ਦਿੱਲੀ ਤੋਂ ਮੈਂਬਰ ਹੋਊਗਾ ਤੇ ਇੱਕ ਇੱਥੇ ਪੰਜਾਬ ਦੇ ਵਿੱਚੋਂ ਜਿਹੜਾ ਇਹ ਹੋਊਗਾ। ਇਹਦਾ ਐਲਾਨ ਕਿਸੇ ਟਾਈਮ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਸਕਦਾ ਜੀ। ਗੱਲ ਕਰਦੇ ਹਾਂ ਜਿਹੜੀ ਆਪਾਂ ਭਾਜਪਾ ਰੁਕ ਕੇ, ਜਿੱਦਾਂ ਤੁਸੀਂ ਵੀ ਦੱਸਿਆ, ਜਦੋਂ ਹਮਾਇਤ ਦੀ ਲੋੜ ਹੁੰਦੀ ਆ ਉਦੋਂ ਫਿਰ ਨਾਲ ਰੱਖ ਲੈਂਦੇ ਆ, ਫਿਰ ਦੁਬਾਰਾ ਇੱਦਾਂ ਉੱਠ ਪੈਂਦੇ ਨੇ। ਕੀ ਇਹਨਾਂ ਦਾ ਵੈਸੇ ਇਕੱਲੇ ਤੌਰ ਦੇ ਉੱਤੇ ਕੋਈ ਸਿਆਸੀ ਭਵਿੱਖ ਹੈਗਾ ਪੰਜਾਬ 'ਚ? ਨਹੀਂ ਹੈ ਜੀ, ਮੈਂ ਨਹੀਂ ਸਮਝਦਾ ਕਿ ਹਾਂ ਕੋਈ ਬਹੁਤ ਹੀ ਉੱਪਰ ਉਲਟ ਪੁਲਟ ਹੋ ਜੇ ਤਾਂ ਕਿਹਾ ਨਹੀਂ ਜਾ ਸਕਦਾ। ਜਦੋਂ ਪਹਿਲਾਂ ਇੱਕ ਵਾਰੀ ਕੋਸ਼ਿਸ਼ ਕੀਤੀ ਸੀਗੀ, ਜਦੋਂ ਨਸ਼ਿਆਂ ਦੇ ਖਿਲਾਫ ਦੇ ਵਿੱਚ ਵੀ ਇਹ ਆਏ ਸੀਗੇ, ਅਮਿਤ ਸ਼ਾਹ ਦੀ ਰੈਲੀ ਹੋਣੀ ਸੀ ਅੰਮ੍ਰਿਤਸਰ ਦੇ ਵਿੱਚ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਰਾਬਰ ਦੇ ਉੱਤੇ ਰੱਖ ਦਿੱਤੀ ਸੀ। ਉਦੋਂ ਦੇ ਵਿੱਚ ਤੇ ਹੁਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਔਰ ਉਹ ਇਸ ਕਰਕੇ ਫਰਕ ਹੈ ਜੀ, ਉਦੋਂ ਅਜੇ ਨਵੀਂ ਸਰਕਾਰ ਜਿਹੜੀ ਸੀ ਉਹ ਸੈਂਟਰ ਦੇ ਵਿੱਚ ਬਣੀ ਸੀਗੀ ਤੇ ਉਹਦੀ ਕਾਫੀ ਜਿਹੜਾ ਸੀਗਾ ਉਹ ਚਰਚਾ ਚੱਲਦਾ ਸੀਗਾ। ਹੁਣ ਸਾਲ ਦੇ ਵਿੱਚ ਜਿਹੜੀ ਹੈ ਜੀ ਉਹ ਸੈਂਟਰ ਦੀ ਸਰਕਾਰ ਲੋਕਾਂ ਦੇ ਦਿਲਾਂ ਤੋਂ ਬੜੀ ਤੇਜ਼ੀ ਦੇ ਨਾਲ ਲੱਥੀ ਹੈ। ਇੱਕ ਦੂਜੀ ਜਿਹੜਾ ਬਿਜ਼ਨਸ ਭਾਈਚਾਰਾ ਹੈ ਸ਼ਹਿਰਾਂ ਵਿੱਚ ਲਾ ਕੇ ਉਹਦੇ ਉੱਤੇ ਟੇਕ ਹੈ ਬਹੁਤੀ ਭਾਰਤੀ ਜਨਤਾ ਪਾਰਟੀ ਦੀ, ਜਾਂ ਹਿੰਦੂ ਭਾਈਚਾਰਾ ਜਿਹੜਾ ਬਿਜ਼ਨਸ ਦੇ ਵਿੱਚ ਹੈ ਉਹਨਾਂ ਨੂੰ ਇਸ ਗੱਲ ਦਾ ਵੱਡਾ ਗਿਲਾ ਹੈ ਕਿ ਬਿਜ਼ਨਸ ਜਿਹੜਾ ਜਿਹਨੂੰ ਹੜੱਪ ਲਿਆ ਸੱਤਾਧਾਰੀਆਂ ਨੇ ਤਕਰੀਬਨ ਖਤਮ ਕਰਤਾ ਪੰਜਾਬ ਦੇ ਵਿੱਚੋਂ, ਭਾਰਤੀ ਜਨਤਾ ਪਾਰਟੀ ਉਹਨਾਂ ਦੇ ਹੱਕਾਂ ਦੇ ਵਾਸਤੇ ਕਦੀ ਵੀ ਖੜੀ ਨਹੀਂ ਹੋਈ ਜੀ ਅੱਜ ਤੱਕ। ਉਹ ਚੁੱਪ ਕਰਕੇ ਝੰਡੀ ਵਾਲੀਆਂ ਕਾਰਾਂ ਜਿਹੜੀਆਂ ਉਹ ਝੂਟਣ ਦੇ ਵਿੱਚ ਮਸਤ ਹੈ। ਆਈ ਥਿੰਕ ਸਿਆਣੇ ਕਹਿੰਦੇ ਨਾ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ, ਇਹ ਕਵੇਲੇ ਦੀਆਂ ਟੱਕਰਾਂ ਜਿਹੜੀਆਂ ਜੀ ਉਹ ਭਾਰਤੀ ਜਨਤਾ ਪਾਰਟੀ ਵਾਲੀ ਮਾਰ ਰਹੇ ਆ ਇਸ ਵੇਲੇ। ਜੀ ਤੇ ਜੇ ਅਗਲੀ ਗੱਲ ਕਰੀਏ, ਭਾਰਤੀ ਹਾਕੀ ਟੀਮ ਦਾ ਵਧੀਆ ਪ੍ਰਦਰਸ਼ਨ ਚੱਲ ਰਿਹਾ, 3 ਮੈਚਾਂ 'ਚੋਂ 2 ਜਿੱਤੇ ਤੇ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਸੀ ਉਹ ਡਰਾ ਕੀਤਾ ਜੀ। ਇਹ ਮੈਚ ਜਿਹੜਾ ਜੀ ਬਿਲਕੁਲ ਟਾਈ ਹੋ ਗਿਆ ਔਰ ਜਿਹੜਾ ਟੀਮ ਪੂਲ ਇਹ ਆ ਜੀ ਜਿਹੜਾ ਉਹਦੇ ਵਿੱਚ ਇਹ ਚੋਟੀ ਦੇ ਉੱਤੇ ਇਸ ਵੇਲੇ ਜਿਹੜਾ ਜੀ ਉਹ ਬਣਿਆ ਹੋਇਆ। ਰਮਨਦੀਪ ਸਿੰਘ ਨੇ 2 ਗੋਲ ਕੀਤੇ ਜੀ ਇਹਦੇ ਵਿੱਚ। ਬੇਸ਼ੱਕ ਜਿਹੜਾ ਜੀ ਪਾਕਿਸਤਾਨ ਦੇ ਨਾਲ ਟਾਈ ਹੋ ਗਿਆ ਪਰ ਜਿਨ੍ਹਾਂ ਨੇ ਮੈਚ ਦੇਖਿਆ ਉਹਨਾਂ ਨੂੰ ਪਤਾ ਜੀ ਬਹੁਤ ਸ਼ਾਨਦਾਰ ਇਹ ਮੈਚ ਸੀਗਾ। ਇਹ ਦੋਨੋਂ ਟੀਮਾਂ ਜਦੋਂ ਵੀ ਭਿੜਦੀਆਂ ਨੇ ਜੀ ਮੈਚ ਵੇਖਣ ਯੋਗ ਹੀ ਹੁੰਦਾ। ਉਹ ਵਿਸ਼ਵ ਪੱਧਰ ਦਾ ਕੋਈ ਵੀ ਫਾਈਨਲ ਮੁਕਾਬਲੇ ਵਰਗਾ ਹੁੰਦਾ ਜੀ। ਹੁਣ ਜਿਹੜਾ ਭਾਰਤ ਦਾ ਅਗਲਾ ਮੈਚ ਹੈ ਜੀ ਉਹ 28 ਜੂਨ ਨੂੰ ਜਿਹੜਾ ਵਰਲਡ ਚੈਂਪੀਅਨ ਹੈ ਆਸਟ੍ਰੇਲੀਆ ਉਹਦੇ ਨਾਲ ਜਿਹੜਾ ਜੀ ਉਹ ਹੋਊਗਾ ਔਰ ਜਿਹੜਾ ਪਹਿਲੇ ਮੈਚ ਦੇ ਵਿੱਚ ਫਰਾਂਸ ਨੂੰ 3 ਦੇ ਮੁਕਾਬਲੇ 2 ਗੋਲਾਂ ਦੇ ਨਾਲ ਜਿਹੜਾ ਉਹ ਹਰਾਇਆ ਸੀਗਾ ਔਰ ਪੋਲੈਂਡ ਨੂੰ 3-0 ਦੇ ਨਾਲ ਭਾਰਤ ਨੇ ਹਰਾਇਆ ਸੀਗਾ ਜੀ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਤੇ ਬਲਦੇਜ ਪੰਨੂ ਜੀ ਜਾਣ ਤੋਂ ਪਹਿਲਾਂ ਅਜਨਾਮਾ ਕਿ ਮੁੱਕਿਆ ਗੇੜ ਨਹੀਂ ਸੁਸ਼ਮਾ ਵਸੁੰਧਰਾ ਦਾ, ਆ ਗਈ ਨਾਲ ਸ਼ਿਵਰਾਜ ਦੀ ਬਾਤ ਮੀਆਂ ਜੀ। ਮੁੱਕਿਆ ਗੇੜ ਨਹੀਂ ਸੁਸ਼ਮਾ ਵਸੁੰਧਰਾ ਦਾ, ਆ ਗਈ ਨਾਲ ਸ਼ਿਵਰਾਜ ਦੀ ਬਾਤ ਮੀਆਂ, ਫੋਨ ਉੱਪਰ ਸੀ ਕੀਤੀ ਕਈ ਗੱਲ ਜਿਹੜੀ ਸਾਰੀ ਖੁੱਲ ਗਈ ਅਰਥਾਤ ਮੀਆਂ ਜੀ। ਚੋਣ ਜਿੱਤਣ ਲਈ ਗਈ ਸੀ ਮਦਦ ਮੰਗੀ, ਪਾਇਆ ਚੋਜ ਵੇਖ ਔਕਾਤ ਮੀਆਂ, ਚੇਲਾ ਬਣ ਗਿਆ ਗੁਰੂ ਲਈ ਗੁਰੂ ਮੂਹਰੇ, ਕਰਕੇ ਟੇਪ ਉਹ ਦੇ ਗਿਆ ਮਾਤਮੀਆਂ ਜੀ। ਧਾੜ ਮੋਦੀ ਦੀ ਵਾਰ ਵਿੱਚ ਫਸੀ ਫਿਰਦੀ, ਸ਼ੰਕਾ ਵਿੱਚ ਸ਼ਿਵਰਾਜ ਵੀ ਆ ਗਿਆ
ਜੀ ਧਾਰ ਮੋਦੀ ਦੀ ਵਾੜ ਵਿੱਚ ਫਸੀ ਫਿਰਦੀ, ਸ਼ੰਕਾ ਵਿੱਚ ਸ਼ਿਵਰਾਜ ਵੀ ਆ ਗਿਆ ਹੀ, ਕੱਲ ਕਿਹੜੇ ਦੀ ਪਤਾ ਨਹੀਂ ਖਬਰ ਚੱਲੂ, ਲੋਕ ਕਹਿਣਗੇ ਖਾ ਗਿਆ ਹੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ, ਤੁਸੀਂ ਜਿਹੜੀ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।